ਪੰਜਾਬ ਸਰਕਾਰ ਦਾ ਇਸ ਵੇਲੇ ਕਿਸ ਤਰ੍ਹਾਂ ਦਾ ਸਟੈਂਡ ਸਪਸ਼ਟ ਜਾਪਦਾ ਤੁਹਾਨੂੰ? ਦੇਖੋ, ਜਿਹੜਾ ਮੁੱਖ ਮੰਤਰੀ ਨੇ ਮੰਤਰੀ ਮੰਡਲ ਭੇਜਣਾ, ਉਹਨਾਂ ਕੋਲੇ ਕੀ ਅਧਿਕਾਰ ਆ? ਉਹ ਇੱਥੋਂ ਜਾ ਕੇ ਇਹੀ ਕਹਿੰਦੇ ਨੇ ਵੀ ਅਸੀਂ ਮੁੱਖ ਮੰਤਰੀ ਨੂੰ ਦੱਸਾਂਗੇ ਜੀ ਮੁੱਖ ਮੰਤਰੀ ਨੇ ਕਰਨਾ, ਤੇ ਮੁੱਖ ਮੰਤਰੀ ਨੂੰ ਆਪ ਹੀ ਹੋਣਾ ਚਾਹੀਦਾ। ਸਾਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਪਤਾ ਨਹੀਂ ਕਿਸ ਦਬਾਅ ਥੱਲੇ, ਪ੍ਰੈਸ਼ਰ ਥੱਲੇ ਹੈ। ਸਟੈਂਡ ਬੀਜੇਪੀ ਨਾਲ ਜਿਹੜਾ ਸਰਕਾਰ ਨਾਲ ਲੈਣਾ ਚਾਹੀਦਾ ਸੀ ਉਹ ਨਹੀਂ ਲਿਆ। ਕੇਸਰੀਵਾਲ ਤੇ ਮਾੜਾ ਜਿਹਾ ਪਰਚਾ ਹੋਇਆ, ਪਤਾ ਨਹੀਂ ਹੋਇਆ, ਇਹ ਰਾਤ ਨੂੰ ਜਾ ਕੇ ਉੱਥੇ ਸੜਕ ਤੇ ਬੈਠ ਗਏ ਸੀ। ਹੁਣ ਤਾਂ ਦੇਸ਼ ਦੇ ਕਿਸਾਨਾਂ ਨੇ ਜਿਹਨੇ ਭੁੱਖਮਾਰੀ ਤੋਂ ਲੋਕਾਂ ਨੂੰ ਬਚਾਇਆ, ਉਹ ਪੰਜਾਬ ਦਾ ਆਗੂ ਜਿਹੜੇ ਪੰਜਾਬ ਨੇ 70% ਅਨਾਜ ਪੈਦਾ ਕਰਕੇ ਕੇਂਦਰ ਨੂੰ ਦਿੱਤਾ, ਉਹ ਮਰ ਰਿਹਾ। ਤੇ ਜਿਹੜੀ ਗੱਲ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਬਈ ਅਸੀਂ ਤਾਂ ਉਹਨਾਂ ਸੜਕਾਂ ਵਾਲਿਆਂ ਦੇ ਨਾਲ ਆ, ਮਹਿਲਾਂ ਵਾਲਿਆਂ ਦੇ ਨਾਲ ਨਹੀਂ। ਅੱਜ ਜਿਹੜੇ 80-80 ਸਾਲ ਦੀਆਂ ਬਜ਼ੁਰਗਾਂ ਨੇ, ਮਾਤਾ ਨੇ, ਮੋਢਿਆਂ ਤੇ ਚੱਕ ਲੋਕਾਂ ਨੇ ਉਹਨੂੰ ਵੋਟਾਂ ਪਵਾਈਆਂ, ਅੱਜ ਉਹ ਤਾਂ ਸੜਕਾਂ ਤੇ ਬੈਠੇ ਨੇ। ਤੇ ਜਿਹੜੇ ਮਹਿਲਾਂ ਨਾਲ ਲੜਾਈ ਕਹਿ ਕੇ ਜਿੱਤਿਆ ਮੁੱਖ ਮੰਤਰੀ ਬਣਿਆ, ਅੱਜ ਉਹ ਮਹਿਲਾਂ ਦੀ ਗੱਲ ਕਰ, ਅੱਜ ਮਹਿਲਾਂ ਦਾ ਪੂਰਾ। ਜਿਹੜੀ ਪ੍ਰਸ਼ਾਸਨ ਦੇ ਨਾਲ ਤੁਹਾਡੀ ਕਿਸਾਨ ਆਗੂਆਂ ਦੀ ਮੀਟਿੰਗ ਹੁੰਦੀ ਹੈ, ਇਹਦੇ ਵਿੱਚ ਕੋਈ ਸਿੱਟੇ ਨਿਕਲ ਕੇ ਸਾਹਮਣੇ ਵੀ ਆਉਂਦੇ ਆ ਜਾਂ ਫਿਰ ਖਾਨਾ ਪੂਰਤੀ ਹੋ ਰਹੀ ਹੈ? ਮੈਂ ਕਹਿੰਦਾ ਖਾਨਾ ਪੂਰਤੀ ਤੋਂ ਵੀ ਮਾੜੀ ਖਬਰ ਹੁੰਦੀ ਹੈ, ਨਾ ਤਾਂ ਕੋਈ ਚਰਚਾ ਹੁੰਦੀ ਹੈ। ਸਿਰਫ ਬਾਹਰੋਂ ਇਹ ਚੱਲਦਾ ਹੁੰਦਾ ਵੀ ਅੰਦਰ ਪਤਾ ਨਹੀਂ ਮੀਟਿੰਗ ਚੱਲੀ ਜਾਂਦੀ ਹੈ। ਕੋਈ ਵੀ ਮੰਗ ਤੇ ਉਹਨਾਂ ਨੇ ਪ੍ਰਪੋਜ਼ਲ ਨਹੀਂ ਲੈ ਕੇ ਆਂਦੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਪਰ ਬੈਠੇ ਹੋਏ ਨੇ। ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਦਾਅ ਤੇ ਲਗਾਇਆ ਹੋਇਆ ਹੈ। ਇਸੇ ਨੂੰ ਲੈ ਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਗੱਲਬਾਤ ਕਰਦੇ ਨੇ। ਸਵਾਗਤ ਹੈ ਸਭ ਤੋਂ ਪਹਿਲਾਂ। ਧੰਨਵਾਦ ਸੋਭਾ ਵੀ। ਸਵਾਲ ਜਿਹੜਾ ਡੱਲੇਵਾਲ ਸਾਹਿਬ ਦਾ ਤੁਸੀਂ ਕਿਹਾ ਕਿ ਲੜ ਰਿਹਾ, ਅੱਜ ਉਹਨਾਂ ਦੇ 45 ਦਿਨ ਹੋ ਗਏ। ਬਿਲਕੁਲ 45 ਦਿਨਾਂ ਦੇ ਵਿੱਚ ਉਹਨਾਂ ਦੀ ਸਿਹਤ ਹੈ ਜੋ ਸੁਭਾਵਿਕ ਹੈ, ਉਹ ਨੁਕਸਾਨ ਜਿਹੜਾ ਹੋਣਾ ਦਿਸਣਾ ਸ਼ੁਰੂ ਹੋ ਗਿਆ ਜੀ। ਚਾਹੇ ਉਹ ਸਰੀਰਕ ਤੌਰ ਤੇ ਹੋਵੇ, ਚਾਹੇ ਉਹ ਮਨ ਦੇ ਵਿੱਚੋਂ, ਦਿਮਾਗ ਦੇ ਵਿੱਚੋਂ ਜਿਹੜਾ ਮਾਸ ਹੈ ਉਹਨਾਂ ਹੱਡੀਆਂ ਨਾਲੋਂ ਨਿਖੜਨਾ ਸ਼ੁਰੂ ਹੋ ਗਿਆ। ਉਹ ਤੋਂ ਸਾਫ਼ ਹੈਗੀ ਵੀ ਹੁਣ ਜਿਹੜੀ ਉੱਠਣ ਦੀ ਸ਼ਕਤੀ ਸੀ ਉਹ ਆਪਦੀ ਸਹਾਰਾ ਲੈਣ ਵਾਲੀ ਹੋ ਗਈ ਹੈ। ਸਥਿਤੀ ਨਾਜ਼ੁਕ ਹੋ ਰਹੀ ਹੈ, ਦਿਨ ਬ ਦਿਨ ਹੋ ਰਹੀ ਹੈ। ਜਿਹੜਾ ਪਾਸਾ ਦੇਣਾ ਉਹ ਵੀ ਉਹਨਾਂ ਨੂੰ ਪਾਸਾ ਦਬਾ ਕੇ ਬੋਲ ਕੇ ਦਵਾਉਣਾ ਪੈਂਦਾ। ਤੋ ਇੱਕ ਤਾਂ ਉਹਨਾਂ ਨੂੰ ਪੀਲੇ ਦੀ ਸ਼ਿਕਾਇਤ ਬਹੁਤ ਆ ਗਈ ਹੈ। ਰਿਪੋਰਟ ਦੇ ਵਿੱਚ ਆ ਗਿਆ ਹੋਣਾ, ਸਾਨੂੰ ਤਾਂ ਨਹੀਂ ਲੱਗ ਰਿਹਾ ਵੀ ਪੀਲੀਆ। ਫਿਰ ਉਹ ਡਾਕਟਰ ਇਸ ਕਰਕੇ ਕਹਿੰਦੇ ਵੀ ਜੇ ਟਰਾਲੀ 'ਚ 45 ਦਿਨ ਹੋ ਗਏ ਜੀ। ਇੱਕ ਐ ਜੇਲ੍ਹ ਦੇ ਰੂਪ ਦੇ ਵਿੱਚ, ਜਿਵੇਂ ਜੇਲ੍ਹ 'ਚ ਨਹੀਂ ਬੰਦਾ ਕੋਠੜੀ 'ਚ ਡਾਉਂਦਾ ਹੁੰਦਾ, ਚੱਕੀਆਂ ਕਹਿੰਦੇ ਉਹਨੂੰ, ਚੱਕੀਆਂ ਦੇ ਵਿੱਚ ਪੋਜੀਸ਼ਨ ਹੈ ਟਰਾਲੀ ਦੀ। ਆਕਸੀਜਨ ਘੱਟ ਹੋਣੀ, ਧੁੱਪ ਨਾ ਲੱਗਣੀ, ਤਾਂ ਮਿਲਣ ਵਾਲਿਆਂ ਦਾ ਬੰਦਾ ਜ਼ਿਆਦਾ ਆਉਣਾ, ਉਹ ਸਾਰਾ ਕੁਛ ਹੈ ਜਿਹੜਾ ਨੁਕਸਾਨ ਹੈਗਾ ਉਹ ਦਿਸ ਰਿਹਾ। ਡੱਲੇਵਾਲ ਸਾਹਿਬ ਦੇ ਨਾਲ ਤੁਹਾਡੀ ਰੋਜ਼ ਮੁਲਾਕਾਤ ਹੁੰਦੀ ਹੈ ਜੀ? ਹਾਂ, ਮੈਨੂੰ ਨਾ ਊਂ ਨਹੀਂ ਮੁਲਾਕਾਤ ਨੂੰ, ਡੱਲੇਵਾਲ ਸਾਹਿਬ ਬੁਲਾਉਂਦੇ ਨੇ। ਕੱਲ੍ਹ ਵੀ ਬੁਲਾਇਆ, ਅੱਜ ਵੀ ਬੁਲਾਇਆ ਉਹਨਾਂ ਨੇ। ਉਹ ਜਿਹੜਾ ਬੁਲਾ ਕੇ ਕੱਲ੍ਹ ਤਾਂ ਬੁਲਾਇਆ ਉਹਨੇ ਇਸੇ ਕਰਕੇ ਵੀ ਕੋਈ ਮਿਲਣ ਨਾ ਦਿਓ ਮੈਨੂੰ, ਵੀ ਮੈਨੂੰ ਬਹੁਤ ਤਕਲੀਫ ਆਉਂਦੀ ਹੈ। 4 ਜਨਵਰੀ ਨੂੰ ਆਈ, 6 ਨੂੰ ਆਈ, ਜਿਹੜੀ ਕਮੇਟੀ ਆਈ ਆ ਵੀ ਉਹਦੇ ਵਿੱਚ ਜਦੋਂ ਸਵਾਲ ਉੱਠਦੇ ਨੇ ਮੈਥੋਂ ਜ਼ੋਰ ਲੱਗ ਜਾਂਦਾ ਜੀ। ਜ਼ੋਰ ਲਾ ਕੇ ਫਿਰ ਮੈਨੂੰ ਤਕਲੀਫ ਆਉਂਦੀ ਹੈ। ਤਕਲੀਫ ਦੇ ਵਿੱਚੋਂ ਬਿਹਤਰ ਇਹ ਹੈ ਕਿ ਤੁਸੀਂ ਬੰਦੇ ਨੂੰ ਕਿਸੇ ਮਿਲਾਉਣ ਨਾ ਦਿਓ। ਮੈਨੂੰ ਕੋੜੇ ਸ਼ਬਦਾਂ 'ਚ ਵੀ ਕਿਹਾ, ਫਿਰ ਤੁਸੀਂ ਕਾਹਦੇ ਵਾਸਤੇ ਬੈਠੋ ਬਾਹਰ? ਤੁਸੀਂ ਮਿਲਿਆ ਕਰੋ, ਜਿਹੜਾ ਆਉਂਦਾ ਉਹਨਾਂ ਨੂੰ ਗੱਲਬਾਤ ਕਰਿਆ ਕਰੋ, ਮੇਰੇ ਕੋਲੇ ਕਿਉਂ ਭੇਜ ਦਿਓ? ਜਿੱਥੇ ਸਰੀਰਕ ਤੌਰ ਤੇ ਕਮਜ਼ੋਰ ਹੋਏ ਆ, ਉੱਥੇ ਕਿਸਾਨੀ ਨੂੰ ਲੈ ਕੇ, ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਨਸਿਕ ਤੌਰ ਤੇ ਕਿਸ ਤਰੀਕੇ ਦੇ ਹਾਲਾਤ ਹੈ ਉਹਨਾਂ ਦੇ? ਨਹੀਂ, ਮਾਨਸਿਕ ਤੌਰ ਤੇ ਤਾਂ ਜੋ 26 ਤਰੀਕ ਨੂੰ ਸੀ, ਅੱਜ ਵੀ ਉਦੋਂ ਚੜ੍ਹਦੀ ਕਲਾ। ਜਿਹੜੀ ਉਹਨਾਂ ਨੇ ਕਿਹਾ ਵੀ ਮੋਰਚੇ ਨੂੰ ਜਮਾਈ ਰੱਖਣਾ ਜੀ, ਮੋਰਚਾ ਨਹੀਂ ਉੱਠਣ ਦੇਣਾ, ਬਹੁਤ ਵੱਡੀ ਗੱਲ ਕਹਿ ਗਏ ਉਹ। ਚਲੋ ਮੇਥੋਂ ਦਾ ਸੁਭਾਵਿਕ ਹੈ, ਉਹ ਨਹੀਂ ਕਿਹਾ ਜਾਂਦਾ। ਤਾਂ ਉਹਨਾਂ ਨੇ ਕਿਹਾ ਵੀ ਡੈਡ ਬਾਡੀ ਇੱਥੇ ਹੀ ਰੱਖਣੀ ਆ, ਸੰਸਕਾਰ ਨਹੀਂ ਕਰਨਾ ਮੇਰਾ, ਜਿੰਨਾ ਚਿਰ ਮੰਗਾਂ ਜਿਹਦੀ ਖਾਤਰ ਮੈਂ ਮਰ ਰਿਹਾ। ਦੇਸ਼ ਨੂੰ ਜਿੰਨਾ ਚਿਰ MSP ਕੰਟਰੀ ਕਾਨੂੰਨ ਨਹੀਂ ਬਣਦਾ, ਸਵਾਮੀਨਾਥਨ ਦੀ ਰਿਪੋਰਟ ਹੁੰਦੀ, ਕਰਜ਼ੇ ਤੋਂ ਮੁਕਤ ਨਹੀਂ ਹੁੰਦਾ, ਮੋਰਚਾ ਨਹੀਂ ਉਠਾਉਣਾ, ਮੋਰਚਾ ਜਮਾਈ ਰੱਖਿਓ। ਤਾਂ ਇਹ ਬਹੁਤ ਵੱਡੀ ਗੱਲ ਕਹਿ ਗਈ। ਮੈਂ ਤਾਂ ਕਿਹਾ ਵੀ ਸਾਡੇ 'ਚ ਇੰਨੀ ਸ਼ਕਤੀ ਕਿੱਥੇ, ਅਸੀਂ ਉਨੀ ਨਹੀਂ, ਪਤਾ ਨਹੀਂ ਹਾਲਾਤ ਕਿਹੋ ਜਿਹੇ ਹੋਣਗੇ। ਹਾਲਾਤ ਜਦੋਂ ਨਾਜ਼ੁਕ ਹਾਲਾਤ ਹੋਣ, ਉਹਨਾਂ ਨਾਲ ਨਜਿੱਠਣਾ ਬਹੁਤ ਲੋੜ ਹੁੰਦੀ ਹੈ ਸਮੇਂ ਦੀ। ਪਰ ਮੈਨੂੰ ਇਹ ਲੱਗਦਾ ਵੀ ਮੈਂ ਇੱਕ ਗੱਲ ਕੱਲ੍ਹ ਅਧਿਕਾਰੀਆਂ ਨੂੰ ਵੀ ਕਿਹਾ ਸੀ ਵੀ ਤੁਸੀਂ ਇਸ ਮੋਰਚੇ ਨੂੰ ਸੀਰੀਅਸ ਨਹੀਂ ਲੈ ਰਹੇ। ਜਿਹੜੀ ਤੁਹਾਡੀ ਗੱਲਬਾਤ ਹੈ, ਪਤਾ ਨਹੀਂ ਰੋਜ਼ ਦਿਨ ਗਿਣ ਕੇ ਨਿਗਾਉਂਦੇ ਹੋ, ਤੁਸੀਂ ਇਸ ਮੋਰਚੇ ਨੂੰ ਭਾਫ ਨਹੀਂ ਰਹੇ। ਤਾਂ ਭਾਫਣ ਦੇ ਵਿੱਚੋਂ ਅੱਜ ਮੈਂ ਉਹ ਜਿਹੜੀ ਗੱਲ ਆਪਣੇ ਸ਼ੰਭੂ ਬਾਰਡਰ ਤੇ ਹੋਈ ਹੈ, ਕਿਸਾਨ ਇੱਕ ਸਲਫਾਸ ਗੋਲੀਆਂ ਖਾ ਗਿਆ, ਖੁਦ ਉਹਨੇ ਡੱਲੇਵਾਲ ਦਾ ਨਾਂ ਲੈ ਕੇ ਕਿਹਾ ਕਿ ਮੋਦੀ ਮੰਨਦਾ ਨਹੀਂ, ਮੋਦੀ ਨਾ ਮੰਨਣ ਕਰਕੇ ਡੱਲੇਵਾਲ ਮਰ ਰਿਹਾ, ਤਾਂ ਫਿਰ ਡੱਲੇਵਾਲ ਤੋਂ ਪਹਿਲਾਂ ਮੈਂ ਮਰੂੰ। ਤਾਂ ਅਨੇਕਾਂ ਕਿਸਾਨ ਬੈਠੇ ਨੇ। ਅਸੀਂ ਤਾਂ ਰੋਕਦੇ ਹਾਂ, ਅਸੀਂ ਇਹ ਸੱਦਾ ਵੀ ਦਿੰਦੇ ਹਾਂ ਬਈ ਕਿਸਾਨੋ ਇਹੋ ਜਿਹਾ ਕੋਈ ਗਲਤ ਕਦਮ ਨਾ ਚੁੱਕੋ। ਅਸੀਂ ਲੜ ਕੇ ਮਰ ਜਾਈਏ, ਗੋਲੀ ਨਾ ਮਰ ਜਾਈਏ, ਉਹ ਠੀਕ ਹੈ, ਪਰ ਕਮਜ਼ੋਰ ਭਾਵੁਕ ਹੋ ਕੇ ਤੁਸੀਂ ਇਹੋ ਜਿਹਾ ਫੈਸਲਾ ਚੱਕੋ, ਇਹ ਪਰਿਵਾਰ ਲਈ ਵੀ ਠੀਕ ਨਹੀਂ,
ਜਥੇਬੰਦੀ ਲਈ ਵੀ ਠੀਕ ਨਹੀਂ। ਕਾਕਾ ਜੀ ਇੱਕ ਲੂੰ ਕੰਢੇ ਖੜੇ ਕਰਨ ਵਾਲਾ ਸਵਾਲ ਹੈ ਕਿ ਡੱਲੇਵਾਲ ਸਾਹਿਬ ਕਹਿੰਦੇ ਆ ਜਿੱਥੇ ਲੀਡਰ ਆਉਂਦੇ ਆ, ਰਾਜਨੀਤਿਕ ਲੋਕ ਆਉਂਦੇ ਆ, ਧਾਰਮਿਕ ਲੋਕ ਆਉਂਦੇ ਆ, ਮੈਨੂੰ ਉੱਥੇ ਉਹਨਾਂ ਦੇ ਨਾਲ ਨਾਮ ਲਾਇਆ ਜਾਵੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਨੂੰ ਪਰਿਵਾਰ ਦੇ ਵੀ ਕਿਸੇ ਮੈਂਬਰ ਦੇ ਨਾਲ ਨਾਮ ਮਿਲਾਇਆ ਜਾਵੇ, ਉਹਨਾਂ ਨੂੰ ਮੇਰੇ ਤੋਂ ਦੂਰ ਰੱਖਿਆ ਜਾਵੇ। ਲੱਗਦਾ ਨਹੀਂ ਕਿ ਜਿਹੜੇ ਆਮ ਬੰਦੇ ਉਹ ਪਰਿਵਾਰ ਵਾਸਤੇ ਸਾਰਾ ਕੁਝ ਕਰਦੇ ਆ, ਤੇ ਡੱਲੇਵਾਲ ਸਾਹਿਬ ਦੀ ਜਿਹੜੀ ਮਨੋਬਿਰਤੀ ਹੈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪ ਦੇ ਵਿੱਚ ਲੂੰ ਕੰਢੇ ਖੜਨ ਵਾਲੀ ਹੈ। ਆਮ ਲੋਕ ਜਿਹੜੇ ਭਾਵੁਕ ਹੋ ਰਹੇ ਨੇ ਇਹਨਾਂ ਚੀਜ਼ਾਂ ਨੂੰ ਦੇਖ ਕੇ। ਭਾਵੁਕ ਤਾਂ ਹੋਏ ਨੇ, ਦੇ ਭਾਵੁਕ ਹੋਇਆ ਤਾਂ ਅੱਜ ਤੁਸੀਂ ਬੱਸ 'ਚ ਬਹਿ ਜਾਓ, ਟ੍ਰੇਨ 'ਚ ਬਹਿ ਜਾਓ, ਘਰੇ ਬਹਿ ਜਾਓ, ਸੱਥ 'ਚ ਬਹਿ ਜਾਓ, ਅੱਜ ਇਹੀ ਗੱਲ ਚੱਲਦੀ ਵੀ ਡੱਲੇਵਾਲ ਦੀ ਸਿਹਤ ਕਿਵੇਂ ਹੈ। ਬਹੁਤੀਆਂ ਮੇਰੇ ਕੋਲ ਤਾਂ ਮੈਸੇਜ ਆ ਵੀ ਜਾਂ ਡੱਲੇਵਾਲ ਨੂੰ ਬਚਾਉਣਾ ਚਾਹੀਦਾ ਜਾਂ ਡੱਲੇਵਾਲ ਨੂੰ ਨਾ ਮਾਰ ਲਿਓ, ਬਹੁਤ ਲੀਡਰ ਕੀਮਤੀ ਹੈ, ਲੀਡਰ ਲੜ ਰਿਹਾ, ਲੀਡਰ ਝੁਕਿਆ ਨਹੀਂ ਕਿਸੇ ਕੋਲੇ। ਇਹ ਭਾਵਨਾ ਲੋਕਾਂ ਦੀ ਹੈਗੀ ਹੈ, ਪਰ ਸਰਕਾਰ ਪਤਾ ਨਹੀਂ ਕੀ ਭਾਫਦੀ ਹੈ, ਤਾਂ ਇਹ ਤਾਂ ਸਰਕਾਰ ਤੇ ਨਿਰਭਰ ਹੈ। ਪਰ ਜਿਹੜੀ ਉਹਨਾਂ ਦੀ ਹੌਸਲਾ ਹੈ, ਜਿਹੜੀ ਉਹਨਾਂ ਦੀ ਦ੍ਰਿੜ ਹੈ, ਉਹ ਮੁਕੰਮਲ ਇਹੀ ਹੈ ਕਿ ਕਿਸਾਨਾਂ ਦੇ ਮੇਰੇ ਕੁਝ ਝੋਲੀ ਪਵੇ, ਮੰਗਾਂ ਮੰਨੀਆਂ ਜਾਣ। ਜਿਹੜੀ ਦੇਸ਼ ਲਈ ਮੈਂ ਮਰ ਰਿਹਾ, ਜਿਹੜੇ ਦੇਸ਼ ਲਈ ਮੈਂ ਘੁੰਮਿਆ ਪੂਰੀਆਂ ਸਟੇਟਾਂ ਦੇ ਵਿੱਚੋਂ, ਤਾਂ ਉਹਨਾਂ ਦੇ ਕੁਝ ਝੋਲੀ ਪਵੇ। ਤਾਂ ਮੈਨੂੰ ਇਹ ਲੱਗਦਾ ਵੀ ਜੇ ਡੱਲੇਵਾਲ ਸੋਚਦਾ ਸੀ, ਠੀਕ ਹੈ, ਸਰੀਰਕ ਤੌਰ ਤੇ ਭਾਵੇਂ ਸਾਡੇ 'ਚ ਨਾ ਰਹੇ, ਸੋਚ ਤੌਰ ਤੇ ਤਾਂ ਉਹ ਘਰ ਘਰ ਦੇ ਦਿਮਾਗ 'ਚ ਵੜ ਗਿਆ, ਸੋਚ ਤੌਰ ਤੇ ਤਾਂ ਕਾਇਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਹਿੰਦੇ ਨੇ ਮੈਂ ਕਿਸਾਨਾਂ ਦੇ ਨਾਲ ਹਾਂ, ਹਰ ਪੱਖ ਤੋਂ ਨਾਲ ਹਾਂ, ਮੈਂ ਮੀਟਿੰਗਾਂ ਵੀ ਕਰਾਈਆਂ। ਵੱਖਰੀ ਗੱਲ ਹੈ ਕਿ ਗੱਲ ਸਿਰੇ ਨਹੀਂ ਚੜ ਸਕੀ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ ਕੈਬਨਿਟ ਵੀ ਭੇਜੀ ਹੈ। ਉਹ ਕਹਿੰਦੇ ਨੇ ਕਿ ਮੇਰੀ ਸਮੇਂ-ਸਮੇਂ ਤੇ ਗੱਲ ਵੀ ਹੋ ਰਹੀ ਹੈ ਕਿਸਾਨਾਂ ਦੇ ਨਾਲ, ਡੱਲੇਵਾਲ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਨਾਲ ਜਿਹੜੇ ਆਸੇ-ਪਾਸੇ ਰਹਿਣ ਵਾਲੇ ਕਿਸਾਨ ਆਗੂ ਨੇ। ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਇਸ ਵੇਲੇ ਕਿਸ ਤਰ੍ਹਾਂ ਦਾ ਸਟੈਂਡ ਸਪਸ਼ਟ ਜਾਪਦਾ ਤੁਹਾਨੂੰ? ਵੇਖੋ, ਜਿਹੜਾ ਮੁੱਖ ਮੰਤਰੀ ਨੇ ਮੰਤਰੀ ਮੰਡਲ ਭੇਜਣਾ, ਉਹਨਾਂ ਕੋਲੇ ਕੀ ਅਧਿਕਾਰ ਆ? ਉਹ ਇੱਥੋਂ ਜਾ ਕੇ ਇਹੀ ਕਹਿੰਦੇ ਨੇ ਵੀ ਅਸੀਂ ਮੁੱਖ ਮੰਤਰੀ ਨੂੰ ਦੱਸਾਂਗੇ ਜੀ, ਮੁੱਖ ਮੰਤਰੀ ਨੇ ਕਰਨਾ ਕੁਛ, ਤੇ ਮੁੱਖ ਮੰਤਰੀ ਨੂੰ ਆਪ ਹੀ ਆਉਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਮੁੱਖ ਮੰਤਰੀ ਨੂੰ ਆਪ ਹੀ ਆਉਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਤੋਂ ਬਗੈਰ ਕੋਈ ਮੰਤਰੀ, ਕੋਈ ਉਹਨਾਂ ਦਾ MLA ਜਾਂ ਕੋਈ ਰਾਜ ਸਭਾ ਦਾ ਮੈਂਬਰ ਕੋਈ ਫੈਸਲਾ ਲੈ ਲੈਂਦਾ ਹੋਊਗਾ? ਜੋ ਮੁੱਖ ਮੰਤਰੀ ਨੇ ਕਰਨਾ ਉਹੀ ਹੈ। ਵਧੀਆ ਬਿਹਤਰ ਇਹ ਹੈ ਉਹਨਾਂ ਨੂੰ ਭੇਜ ਸਮਾਂ ਖਰਾਬ ਕਰਨਾ, ਮੁੱਖ ਮੰਤਰੀ ਆਪ ਆਵੇ। ਦੂਜੀ ਗੱਲ ਰਹੀ ਉਹਦੇ ਸਟੈਂਡ ਦੀ, ਸਾਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਪਤਾ ਨਹੀਂ ਕਿਸ ਦਬਾਅ ਥੱਲੇ, ਪ੍ਰੈਸ਼ਰ ਥੱਲੇ ਹੈ। ਸਟੈਂਡ BJP ਨਾਲ ਜਿਹੜਾ ਸਰਕਾਰ ਨਾਲ ਲੈਣਾ ਚਾਹੀਦਾ ਸੀ ਉਹ ਨਹੀਂ ਲਿਆ। ਅਸੀਂ ਕਿਹਾ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ, ਇਹਦੇ ਵਿੱਚ ਸੈਸ਼ਨ ਸੱਦ ਕੇ ਬੁਲਾ ਕੇ ਸਮਰਥਨ ਦੇ ਵਿੱਚ ਮਤਾ ਪਾ ਕੇ ਕੇਂਦਰ ਨੂੰ ਦਿਓ। ਦੂਜੀ, ਆਪ ਜੇ ਇਲੈਕਸ਼ਨ ਹੁੰਦੇ ਆ, ਭਾਵੇਂ ਵਿਧਾਨ ਸਭਾ ਦੇ ਨੂੰ ਭਾਵੇਂ ਪਾਰਲੀਮੈਂਟ ਦੇ ਨੂੰ, ਸਾਰੀਆਂ ਪਾਰਟੀਆਂ ਗਰਦਨੇ ਮੀਟਿੰਗ ਸੱਦ ਲੈਂਦੀਆਂ। ਜਿਹੜੀਆਂ BJP ਨੂੰ ਛੱਡ ਕੇ ਉਹਨਾਂ ਦੀ ਕੇਂਦਰ ਦੇ ਉੱਥੇ ਦਿੱਲੀ ਦੇ ਵਿੱਚ ਮੀਟਿੰਗ ਸੱਦਣ, ਤਕੜੇ ਹੋ ਕੇ ਫੈਸਲਾ ਮਤਾ ਪਾਉਣ ਕਿ ਜਿਹੜੀ MSP ਗਰੰਟੀ ਕਾਨੂੰਨ ਬਣਾਓ। ਤਾਂ ਨਹੀਂ ਅਸੀਂ ਜਿਹੜਾ ਲਗਾਤਾਰ ਭੁੱਖ ਹੜਤਾਲ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਬੈਠਣ, ਇਹ ਚਾਹੀਦਾ ਸੀਗਾ। ਹੁਣ ਕੇਸਰੀਵਾਲ ਤੇ ਮਾੜਾ ਜਿਹਾ ਪਰਚਾ ਹੋਇਆ, ਪਤਾ ਨਹੀਂ ਹੋਇਆ, ਇਹ ਰਾਤ ਨੂੰ ਜਾ ਕੇ ਉੱਥੇ ਸੜਕ ਤੇ ਬੈਠ ਗਏ ਸੀ। ਹੁਣ ਤਾਂ ਦੇਸ਼ ਦੇ ਕਿਸਾਨਾਂ ਨੇ ਜਿਹਨੇ ਭੁੱਖਮਾਰੀ ਤੋਂ ਲੋਕਾਂ ਨੂੰ ਬਚਾਇਆ, ਉਹ ਪੰਜਾਬ ਦਾ ਆਗੂ ਜਿਹੜੇ ਪੰਜਾਬ ਨੇ 70% ਅਨਾਜ ਪੈਦਾ ਕਰਕੇ ਕੇਂਦਰ ਨੂੰ ਦਿੱਤਾ, ਉਹ ਮਰ ਰਿਹਾ। ਤੇ ਜਿਹੜੀ ਗੱਲ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਬਈ ਅਸੀਂ ਤਾਂ ਉਹਨਾਂ ਸੜਕਾਂ ਵਾਲਿਆਂ ਦੇ ਨਾਲ ਆ, ਮਹਿਲਾਂ ਵਾਲਿਆਂ ਦੇ ਨਾਲ ਨਹੀਂ, ਅੱਜ ਜਿਹੜੇ 80-80 ਸਾਲ ਦੀਆਂ ਬਜ਼ੁਰਗਾਂ ਨੇ, ਮਾਤਾ ਨੇ, ਮੋਢਿਆਂ ਤੇ ਚੱਕ ਲੋਕਾਂ ਨੇ ਉਹਨੂੰ ਵੋਟਾਂ ਪਵਾਈਆਂ ਮੁੱਖ ਮੰਤਰੀ ਨੂੰ, ਅੱਜ ਉਹ ਤਾਂ ਸੜਕਾਂ ਤੇ ਬੈਠੇ ਨੇ। ਤੇ ਜਿਹੜੇ ਮਹਿਲਾਂ ਨਾਲ ਲੜਾਈ ਕਹਿ ਕੇ ਜਿੱਤਿਆ, ਮੁੱਖ ਮੰਤਰੀ ਬਣਿਆ, ਜਾਂ ਕਹਿੰਦਾ ਵੀ ਕੁੱਟ ਬਾਦਲ ਜਾ ਕੇ ਖਾ ਲਓ ਜਾਂ ਪਟਿਆਲੇ ਖਾ ਲਓ, ਅੱਜ ਉਹ ਮਹਿਲਾਂ ਦੀ ਗੱਲ ਕਰ, ਅੱਜ ਮਹਿਲਾਂ ਦਾ ਪੱਖ ਪੂਰਾ। ਅੱਜ ਪ੍ਰਧਾਨ ਮੰਤਰੀ ਦੀ ਰਿਹਾਇਸ਼ ਮੂਹਰੇ ਮੁੱਖ ਮੰਤਰੀ ਨੂੰ ਬੈਠਣਾ ਹੋਣਾ ਚਾਹੀਦਾ ਸੀਗਾ ਜੇ ਸਟੈਂਡ। ਤੁਸੀਂ ਕਹਿੰਦੇ ਹੋ ਸੈਸ਼ਨ ਸੱਦੋ, ਉਹਦੇ ਵਿੱਚ ਮਤਾ ਪਾਇਆ ਜਾਵੇ ਕਿਸਾਨਾਂ ਦੇ ਹੱਕ ਦੇ ਵਿੱਚ MSP ਨੂੰ ਲੈ ਕੇ। ਕੀ ਲੱਗਦਾ ਕਿ ਪੰਜਾਬ ਸਰਕਾਰ ਜਿਹੜੀ ਕਿਸਾਨ ਹਮਾਇਤੀ ਹੋਣ ਦਾ ਦਾਅਵਾ ਕਰਦੀ ਰਹੀ ਹੈ ਔਰ ਅੱਜ ਵੀ ਉਹ ਦਾਅਵਾ ਕਰਦੇ ਆ, ਉਹਨਾਂ ਦੀ ਮਜਬੂਰੀ ਇਸ ਤਰ੍ਹਾਂ ਦੀ ਕਿਹੜੀ ਹੋ ਸਕਦੀ ਹੈ ਕਿ ਫਿਰ ਜਿਹੜੀਆਂ ਤੁਸੀਂ ਚੀਜ਼ਾਂ ਦੇ ਉੱਪਰ ਉਹਨਾਂ ਨੂੰ ਅਪੀਲ ਕੀਤੀ, ਉਹਨਾਂ ਚੀਜ਼ਾਂ ਦੇ ਉੱਪਰ ਖਰੇ ਨਹੀਂ ਉਤਰ ਸਕੇ ਹੋ? ਵੇਖੋ, ਜਿਹੜੀ ਪੰਜਾਬ ਸਟੇਟ ਹੈ ਇਹ ਕੁਛ ਨਹੀਂ ਭਾਲਦੀ, ਐਵੇਂ ਭੁਲੇਖਾ ਹੈ, ਇਹ ਕੁਛ ਨਹੀਂ ਭਾਲਦੀ। ਇਹ ਭਾਲਦੀ ਹੈ ਲੋਕਾਂ ਦੇ ਮਨ ਜਿੱਤੇ ਹੋਣੇ ਚਾਹੀਦੇ। ਜਿਹੜਾ ਆਗੂ ਹੈ, ਡੱਲੇਵਾਲ ਨੇ ਲੋਕਾਂ ਨੂੰ ਕੀ ਦਿੱਤਾ? ਡੱਲੇਵਾਲ ਨੇ ਆਪ ਤਕਲੀਫ ਝੱਲ ਕੇ ਲੋਕਾਂ ਦੇ ਮਨ ਜਿੱਤੇ ਆ ਨਾ। ਤੇ ਮੁੱਖ ਮੰਤਰੀ ਨੂੰ ਲੋਕਾਂ ਨੇ ਬਣਾਇਆ, ਪਹਿਲਾਂ ਤਾਂ ਲੋਕਾਂ ਦੇ ਮਨ ਜਿੱਤੇ। ਜਿੰਨਾ ਚਿਰ ਵਿਸ਼ਵਾਸ ਨਹੀਂ ਜਿੱਤਦਾ ਉਹਨਾਂ ਚਿਰ ਲੱਖ ਮੁੱਖ ਮੰਤਰੀ ਬਣਿਆ ਰਹੇ। ਤਾਂ ਜਦੋਂ ਉਹਦੀ ਜਨਤਾ ਉਹਨੂੰ ਮੰਨ ਜੇ ਕਿ ਸਾਡਾ ਮੁੱਖ ਮੰਤਰੀ ਹੈ, ਜੇ ਅਸਲ ਦੇ ਵਿੱਚ ਅਮਲ ਦੇ ਵਿੱਚ ਨਹੀਂ ਨਾ ਦਿਸ ਰਿਹਾ ਕੁਛ, ਅਮਲ 'ਚ ਉਹੀ ਦਿਸ ਰਿਹਾ ਜਿਹੜਾ ਪਿਛਲਿਆਂ ਨੇ ਕੀਤਾ।
ਨਿਖੇੜ ਕੇ ਤਾਂ ਕਰਨਾ ਪੈਣਾ ਮੁੱਖ ਮੰਤਰੀ ਨੂੰ। ਉਹਨਾਂ ਨੂੰ ਨਿਖੇੜ ਕੇ ਚੱਲਣਾ ਪੈਣਾ। ਅੱਜ ਜੇ ਮੁੱਖ ਮੰਤਰੀ ਇੱਥੇ ਬੈਠਾ ਹੁੰਦਾ ਵੀ ਭਾਈ ਮੈਂ ਤਾਂ ਇੱਕ ਤੰਬੂ ਮੈਂ ਲਾਉਣਾ, ਮੈਂ ਤਾਂ ਆਪ ਬਹਿਣਾ, ਮੈਂ ਮਹਿਲਾਂ ਨੂੰ ਛੱਡਿਆ, ਮੈਂ ਤਾਂ ਸੜਕਾਂ ਤੇ ਬੈਠਦਾ, ਬਿਲਕੁਲ ਚਲੋ ਦਿੱਲੀ ਚੱਲੀਏ, ਕੀ ਜਿਹੜੀ ਕੰਧ ਹੈ ਪੰਜਾਬ ਸਰਕਾਰ ਢਾਹ ਨਹੀਂ ਸਕਦੀ? ਇੱਕ ਹਰਿਆਣਾ ਸਟੇਟ ਹੈ, ਉਹ ਵੀ ਸਟੇਟ ਹੈ, ਇਹ ਵੀ ਸਟੇਟ ਹੈ, ਇਹਦੇ ਨਾਲੋਂ ਮੁੱਖ ਮੰਤਰੀ ਜ਼ਿਆਦਾ ਇਹ 60% ਜਾਂ 40 ਚ ਨੇ। 40 ਵਾਲਾ ਤਾਂ ਕੰਧ ਕੱਢੀ ਖੜਾ, 60 ਵਾਲਾ ਮੁਕਤ ਹੋਇਆ ਬੈਠਾ। ਉਹ ਕਹੇ ਭਾਈ ਅਸੀਂ ਤਾਂ ਕੰਧ ਢਵਾਵਾਂਗੇ, ਮੇਰੇ ਕੋਲ ਇੰਨੀ ਫੋਰਸ ਹੈ, ਅਸੀਂ ਤਾਂ ਦਿੱਲੀ ਜਾਣਾ, ਦਿੱਲੀ ਵਾਲਿਆਂ ਨਾਲ ਗੱਲ, ਤੁਹਾਡੇ ਨੂੰ ਤਾਂ ਰੌਲੇ ਨਹੀਂ, ਤੇ ਮੁੱਖ ਮੰਤਰੀ ਲਵੇ ਸਟੈਂਡ। ਬਿਲਕੁਲ ਬਹੁਤ ਸਾਰੇ ਲੋਕਾਂ ਦੇ ਭੁਲੇਖੇ, ਉਹਨਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਤੁਹਾਡੇ ਮੂੰਹ ਤੋਂ ਹੀ ਸੁਣਨਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦੇ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ, ਮੀਡੀਆ ਦੇ ਵਿੱਚ ਵੀ ਚਰਚਾਵਾਂ ਦਾ ਹਿੱਸਾ ਬਣਦੀਆਂ ਨੇ। ਕੀ ਲੱਗਦਾ ਕਿ ਜਿਹੜੀ ਪ੍ਰਸ਼ਾਸਨ ਦੇ ਨਾਲ ਤੁਹਾਡੀ ਕਿਸਾਨ ਆਗੂਆਂ ਦੀ ਮੀਟਿੰਗ ਹੁੰਦੀ ਹੈ, ਇਹਦੇ ਵਿੱਚ ਕੋਈ ਸਿੱਟੇ ਨਿਕਲ ਕੇ ਸਾਹਮਣੇ ਵੀ ਆਉਂਦੇ ਆ ਜਾਂ ਫਿਰ ਖਾਨਾ ਪੂਰਤੀ ਹੋ ਰਹੀ ਆ? ਮੈਂ ਕਹਿੰਦਾ ਖਾਨਾ ਪੂਰਤੀ ਤੋਂ ਵੀ ਮਾੜੀ ਖਬਰ ਹੁੰਦੀ ਹੈ, ਨਾ ਤਾਂ ਕੋਈ ਚਰਚਾ ਹੁੰਦੀ ਹੈ। ਬੈਠਦੇ ਆ 3-3 ਘੰਟੇ, ਉਹ ਜਦੋਂ ਹੁੰਦਾ ਉਹਨਾਂ ਨੇ ਟੀਮ ਹੁੰਦੀ ਹੈ ਨਾਲ ਡਾਕਟਰਾਂ ਦੀ, ਮਿਲਣਾ ਹੁੰਦਾ ਡੱਲੇਵਾਲ ਸਾਹਿਬ ਨੂੰ। ਡੱਲੇਵਾਲ ਸਾਹਿਬ ਉਹ ਹਾਲਾਤ 'ਚ ਹੁੰਦੇ ਨੇ, ਸੁੱਤੇ ਪਏ ਹੁੰਦੇ ਨੇ, ਉਹਨਾਂ ਨੂੰ 2-2 ਘੰਟੇ ਲੱਗਦੇ, ਅਸੀਂ ਕੋਲੇ ਬੈਠੇ ਰਹਿੰਦੇ ਹਾਂ। ਸਿਰਫ ਬਾਹਰੋਂ ਇਹ ਚੱਲਦਾ ਹੁੰਦਾ ਵੀ ਅੰਦਰ ਪਤਾ ਨਹੀਂ ਮੀਟਿੰਗ ਚੱਲੀ ਜਾਂਦੀ ਹੈ। ਕੋਈ ਵੀ ਮੰਗ ਤੇ ਉਹਨਾਂ ਨੇ ਪ੍ਰਪੋਜ਼ਲ ਨਹੀਂ ਲੈ ਕੇ ਆਂਦੀ ਬਈ ਉਹ ਚਰਚਾ ਤਾਂ ਉੱਤੇ ਕਰੀਏ ਨਾ ਕਿ ਕੱਲ ਆਹ ਦਿੰਦੇ ਸੀ, ਅੱਜ ਆਹ ਦਿੰਦੇ, ਅੱਜ ਆਹ ਦਿੰਦੇ। ਗੱਲ ਉਹੀ ਰਹਿੰਦੀ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਕੀਮਤੀ ਹੈ ਜੀ, ਤੁਸੀਂ ਐਂ ਕਰੋ ਡਾਕਟਰਾਂ ਦੀ ਟੀਮ ਨੂੰ ਭੇਜੋ, ਇਹਦਾ ਚੈੱਕਅਪ ਕਰਵਾ ਲਓ, ਇਹ ਟੈਸਟ ਕਰਵਾ ਲਓ। ਇਹ ਤਾਂ ਅਸੀਂ ਆਖਿਆ 45 ਦਿਨਾਂ ਦੇ ਇਹੀ ਕੁਝ ਕਰਾਉਂਦੇ ਆ ਰਹੇ, ਤਾਂ ਉਹਦੇ ਵਿੱਚ ਵੀ ਕਈ ਵਾਰੀ ਮਨਾ ਕਰਿਆ, ਕੱਲ ਟੀਮ ਉਹ ਮੋੜੀ ਹੈ। ਇਹਦੇ ਕਰਕੇ 4 ਘੰਟੇ ਅਸਲ ਦੇ ਵਿੱਚ ਜਿਹੜੀ ਗੱਲਬਾਤ ਹੈ ਜ਼ੀਰੋ ਹੈ, ਕੋਈ ਗੱਲਬਾਤ ਨਹੀਂ। ਹਾਂ ਠੀਕ ਹੈ, ਬਾਹਰ ਜ਼ਰੂਰ ਇਹ ਜਾਂਦਾ ਹੁੰਦਾ ਵੀ ਅਧਿਕਾਰੀਆਂ ਦੀ, ਕਿਸਾਨ ਆਗੂਆਂ ਦੀ ਮੀਟਿੰਗ ਚੱਲੀ ਜਾਂਦੀ ਹੈ ਜੀ, 2 ਘੰਟੇ ਮੀਟਿੰਗ, ਫਲਾਣੇ ਅਧਿਕਾਰੀ, ਬਹੁਤ ਉੱਚ ਅਧਿਕਾਰੀ ਆ ਗਏ, ਚੀਫ ਸੈਕਟਰੀਆਂ ਤੱਕ ਆ ਗਏ, ਪਰ ਮੈਨੂੰ ਲੱਗਦਾ ਅਮਲ ਦੇ ਵਿੱਚ ਕੁਛ ਨਹੀਂ। ਜਦੋਂ ਡੱਲੇਵਾਲ ਸਾਹਿਬ ਨੇ ਕਿਸਾਨ ਜਥੇਬੰਦੀਆਂ ਦੇ ਸਮੇਤ ਸੰਘਰਸ਼ ਵਿੱਢਣਾ ਸੀ ਤੇ ਉਦੋਂ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਸੀ, ਪੰਜਾਬ ਦੇ ਮੁੱਖ ਮੰਤਰੀ ਵੀ ਮੀਟਿੰਗਾਂ ਕਰਵਾਉਂਦੇ ਸੀ। ਕੀ ਲੱਗਦਾ ਕਿ ਹੁਣ ਮੀਟਿੰਗ ਦਾ ਸੈਂਟਰ ਦੇ ਨਾਲ ਜਾਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦਾ ਸਮਾਂ ਤੈਅ ਕਿਉਂ ਨਹੀਂ ਕੀਤਾ ਜਾ ਰਿਹਾ, ਜਾਂ ਫਿਰ ਸੈਂਟਰ ਸਮਾਂ ਕਿਉਂ ਨਹੀਂ ਤੈਅ ਕਰਕੇ ਦੇ ਰਿਹਾ? ਵੇਖੋ ਅਮਲ ਦੇ ਵਿੱਚ ਹਮੇਸ਼ਾ ਜਿਹੜਾ ਬੰਦਾ ਲੜਾਈ ਲੜਦਾ ਉਹਦੇ ਪੈਨਲ ਇੱਕ ਬੰਦਾ ਖੜਾ ਕੀਤਾ ਜਾਂਦਾ, ਉਹਨੂੰ ਕਮਜ਼ੋਰ ਦਿਖਾਉਣ ਵਾਸਤੇ। ਇਹ ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਰਹੀ, ਖਾਸ ਕਰਕੇ ਬੀਜੇਪੀ ਦੀ, ਤੇ ਉਹਨੂੰ ਜਿਹੜੀ ਆਰਐਸਐਸ ਚਲਾਉਂਦੀ ਹੈ, ਉਹ ਸਾਹਮਣੇ ਲੜ ਨਹੀਂ ਸਕਦੀ। ਉਹ ਵਿਚਾਰ ਇਹੋ ਜਿਹੇ ਪੈਦਾ ਕਰ ਸਕਦੀ ਹੈ ਕਿ ਲੋਕਾਂ ਨੂੰ ਦੂਜਿਆਂ ਨੂੰ ਲੜਾ ਕੇ। ਇਹ ਹਮੇਸ਼ਾ ਕੋਸ਼ਿਸ਼ ਹੈ, ਇਹ ਸਾਹਮਣੇ 2 ਦਿਨਾਂ ਦੇ ਵਿੱਚ ਆਜੂ। ਸਰਕਾਰ ਨੂੰ ਮੀਟਿੰਗ ਵੀ ਦੇਣੀ, ਮੰਗਾਂ ਵੀ ਮੰਨਣੀਆਂ ਪੈਣਗੀਆਂ। ਉਹ ਜਿਹੜੀ ਬੁੱਕਲ ਦੇ ਵਿੱਚ ਉਹਨਾਂ ਨੇ ਜਿਹੜੇ ਮਾੜੇ ਮੋਟੇ ਦੋਸਤ ਹੁੰਦੇ ਆ, ਉਹਨਾਂ ਨੂੰ ਬਚਾਉਣਾ ਵੀ ਹੁੰਦਾ ਨਾ, ਉਹ ਸਾਰੇ ਸਾਹਮਣੇ ਆ ਜਾਣਗੇ। ਅੱਜ ਮਹਾ ਪੰਚਾਇਤ ਦੇ ਦੌਰਾਨ ਤੁਹਾਡੇ ਕਿਸਾਨ ਸਾਥੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਸਮਰਥਨ ਕਰਾਂਗੇ, ਡਟਵਾਂ ਸਮਰਥਨ ਰਹੇਗਾ, ਟਰੈਕਟਰ ਮਾਰਚ ਵੀ ਕਰਾਂਗੇ, ਪੁਤਲੇ ਵੀ ਫੂਕਾਂਗੇ। ਕੱਲ ਦੇ ਦਰਮਿਆਨ 6 ਮੈਂਬਰੀ ਕਮੇਟੀ ਆ ਰਹੀ ਹੈ, 101 ਕਿਸਾਨਾਂ ਦਾ ਜਥਾ ਆ ਰਿਹਾ, ਕੀ ਕਹਿਣਾ ਚਾਹੋਗੇ ਜੀ ਇਸ ਦੇ ਬਾਬਤ? ਜਥੇ ਤਾਂ ਰੋਜ਼ ਹੀ ਆ ਰਹੇ ਨੇ, ਰੋਜ਼ ਪਿੰਡਾਂ ਦੇ ਵਿੱਚੋਂ ਆ ਰਹੇ ਨੇ, ਰੋਜ਼ ਸੈਂਕੜਿਆਂ ਦੀ ਗਿਣਤੀ 'ਚ ਆਉਂਦੇ, ਉਹ ਵੀ ਆਉਣਗੇ। ਧੰਨਵਾਦ। ਜਿਹੜੇ ਸਾਥੀ ਲਾਂਭੇ ਹੋਏ ਸੀ ਉਹਨਾਂ ਵੱਲੋਂ ਭੇਜੇ ਜਾ ਰਹੇ ਨੇ, ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਆ 10 ਵਾਲਾ, 13 ਵਾਲਾ, 26 ਵਾਲਾ, ਵਧੀਆ ਗੱਲ ਹੈ, ਉਹਨਾਂ ਨੇ ਮੰਨਿਆ। ਤਾਂ ਇਵੇਂ ਜ਼ਿਕਰੀ ਆਪਾਂ ਹੌਲੀ ਹੌਲੀ ਹੈ, ਸਾਡੀ ਤਾਂ ਲੜਾਈ, ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ ਦਿੱਲੀ ਨੂੰ ਵਧਣਾ, ਪਿੱਛੇ ਜ਼ੋਰ ਨਾ ਲਾਈਏ, ਦਿੱਲੀ ਨੂੰ ਚੱਲਾਂਗੇ। ਵਧੀਆ ਗੱਲ ਹੈ ਕਿ ਉਹ ਸਾਥੀਆਂ ਨੇ ਸਾਡੀ ਜਿਹੜੀ ਕਾਲ ਦਿੱਤੀ ਹੋਈ ਹੈ ਮੰਨ ਲਈ। ਜੇ ਤੁਹਾਡੇ ਸਾਥੀਆਂ ਦੇ ਵੱਲੋਂ ਦਿੱਲੀ ਵਧਣ ਨੂੰ ਲੈ ਕੇ ਤੁਹਾਡਾ ਸਮਰਥਨ ਕੀਤਾ ਜਾਂਦਾ ਹੈ ਕਿ ਉਸੇ ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਕਿਸਾਨ ਅੰਦੋਲਨ ਹੋਇਆ ਸੀ, ਉਸੇ ਤਰੀਕੇ ਦਾ ਇੱਕ ਹੋਰ ਅੰਦੋਲਨ ਵਿੱਢਿਆ ਜਾ ਸਕਦਾ ਹੈ, ਕੀ ਲੱਗਦਾ ਕਿ ਫਿਰ ਇਕਜੁੱਟ ਹੋ ਕੇ ਅੱਗੇ ਵਧਣ ਵਾਸਤੇ ਤਿਆਰ ਹੋਵੋਗੇ ਜੀ ਤੁਸੀਂ? ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਿਹੜੇ ਹਿਸਾਬ ਨਾਲ ਦੇਖ ਰਹੇ ਹੋ। ਖਨੌਰੀ ਜਾਓ ਪਿੱਛੇ ਨੂੰ, 4 ਜਨਵਰੀ ਦਾ ਇਕੱਠ ਇੱਥੋਂ ਬਾਰਡਰ ਤੋਂ ਲੈ ਕੇ ਪਾਤੜਾਂ ਤੱਕ ਦਾ ਸੀ, ਕਿੰਨੇ ਕਿਲੋਮੀਟਰ ਦਾ ਸੀਗਾ? 2020 ਚ ਹੈਗਾ ਸੀ। ਸਿਰਫ ਇਕੱਲੇ ਆਗੂ ਨੂੰ ਦੇਖ ਕੇ ਮੋਰਚਾ ਦੇਖਿਆ ਜਾ ਰਿਹਾ। ਉਹ ਮੈਂ ਖਾਸ ਕਰਕੇ ਕਹਿ ਦੇਣਾ ਇਹ 'ਚ ਕੀ ਦਿੱਕਤ ਆ। ਉੱਤਰ ਪ੍ਰਦੇਸ਼ ਸਾਡੇ ਨਾਲ ਹੀ ਸੀਗਾ, ਇੱਕ ਵਾਰੀ ਟੋਲ ਪਲਾਜ਼ਾ ਨਹੀਂ ਰੋਕਿਆ, ਇੱਕ ਵਾਰੀ ਗੱਡੀਆਂ ਨਹੀਂ ਰੋਕੀਆਂ। ਉਹ ਲੀਡਰ ਉਹ ਹੈ ਕਿ ਜਿਹੜਿਆਂ ਨੇ ਇੱਥੇ ਚੱਲਣ ਨਹੀਂ ਦਿੱਤੀਆਂ, ਉਹ ਲੀਡਰ ਨੇ। ਉਹ ਲੀਡਰਾਂ ਨਾਲ ਕੁਛ ਨਹੀਂ ਹੁੰਦਾ, ਲੋਕ ਨਾਲ ਨੇ। ਸਮੂਹ ਲੋਕ ਨਾਲ। ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ। ਤਾਂ ਨਾਲ ਹੀ ਅੱਜ ਮੋਗਾ ਕਾਨਫਰੰਸ ਦੇ ਦਰਮਿਆਨ ਜਿਹੜਾ ਇੱਕ ਮਹਾ ਪੰਚਾਇਤ ਸੱਦੀ ਗਈ ਹੈ, ਇਸੇ ਦੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਜਾਂ SSM ਦੇ ਆਗੂ ਨੇ, ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਡਟਵਾਂ ਸਮਰਥਨ ਦੇਣ ਵਾਸਤੇ ਤਿਆਰ ਹਾਂ। ਕੱਲ ਦੇ ਸਮੇਂ ਦੇ ਦਰਮਿਆਨ ਉਹਨਾਂ ਦੇ ਵੱਲੋਂ ਇੱਕ 6 ਮੈਂਬਰੀ ਕਮੇਟੀ ਭੇਜੀ ਜਾ ਰਹੀ ਹੈ ਔਰ ਨਾਲ ਹੀ 101 ਕਿਸਾਨ ਆਗੂਆਂ ਦਾ ਜਿਹੜਾ ਜਥਾ ਵੀ ਭੇਜਿਆ ਜਾਵੇਗਾ। ਇਸ ਤੋਂ ਬਾਅਦ ਖਾਸ ਤੌਰ ਤੇ ਕਾਬਲੇ ਗੌਰ ਰਹੇਗਾ
ਕਿ ਕਿਸ ਤਰੀਕੇ ਦੇ ਨਾਲ तमाम ਸਾਰੀਆਂ ਕਿਸਾਨੀ ਦੇ ਨਾਲ ਮਜ਼ਦੂਰ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੂੰ ਲੈ ਕੇ ਕਿਸ ਤਰੀਕੇ ਦਾ ਰੁਖ ਰਹਿ ਸਕਦਾ ਹੈ, ਉਹ ਵੀ तमाम ਸਾਰੀਆਂ ਚੀਜ਼ਾਂ ਕਾਬਲੇ ਗੌਰ ਰਹਿਣਗੀਆਂ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਰਹਾਂਗੇ। ਧੰਨਵਾਦ।